ਤੇ ਹੁਣ ਸਾਡੇ ਕਿਸਾਨ 2-2 3-3 ਦਿਨ ਤੇ ਰੁਲ ਰਹੇ ਆ। ਬਾਰਦਾਨਾ ਹੈ ਨਹੀਂ ਮੰਡੀਆਂ ਦੇ ਵਿੱਚ, ਕਣਕ ਦੀ ਚੁਕਾਈ ਹੋ ਨਹੀਂ ਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨਾਂ ਵੱਲੋਂ ਅੱਜ ਇੱਥੇ ਨੈਸ਼ਨਲ ਹਾਈਵੇ ਜੋ ਚੰਡੀਗੜ੍ਹ ਨੂੰ ਹਿਮਾਚਲ ਦੇ ਨਾਲ, ਪੰਜਾਬ ਨੂੰ ਹਿਮਾਚਲ ਦੇ ਨਾਲ, ਹਰਿਆਣੇ ਦੇ ਨਾਲ ਤੇ ਹੋਰ ਕਈ ਸੂਬਿਆਂ ਨਾਲ ਜੋੜਦਾ ਹੈ। NH1 ਕਰਕੇ ਇਸ ਹਾਈਵੇ ਨੂੰ ਜਾਣਿਆ ਜਾਂਦਾ ਹੈ ਤੇ ਇਸ ਹਾਈਵੇ ਦੇ ਉੱਤੇ ਅੱਜ ਕਿਸਾਨਾਂ ਵੱਲੋਂ ਇਹ ਜਾਮ ਲਾ ਦਿੱਤਾ ਗਿਆ। ਬੜਾ ਲੰਮਾ ਜਾਮ ਆ ਜੋ ਇੱਥੋਂ ਇਹ ਕੁਰਾਲੀ ਦੇ ਵਿੱਚ ਜਿਹੜਾ GT ਰੋਡ ਆ ਤੇ ਜਿਹੜਾ ਪੁਰਾਣਾ ਰੋਡ ਸੀ ਉਹਦਾ ਜਿਹੜਾ ਪੁਆਇੰਟ ਆ, ਉਸ ਪੁਆਇੰਟ ਦੇ ਉੱਤੇ ਕਿਸਾਨਾਂ ਵੱਲੋਂ ਜਾਮ ਲਾਇਆ ਗਿਆ। ਅਸੀਂ ਇੱਥੇ ਕਿਸਾਨਾਂ ਨਾਲ ਗੱਲ ਕਰਦੇ ਹਾਂ ਕਿ ਜਿਹੜੀ ਅੱਜ ਇਹਨਾਂ ਨੇ ਆਵਾਜਾਈ ਇੱਥੇ ਜਾਮ ਕੀਤੀ ਆ, ਇਹ ਨੈਸ਼ਨਲ ਹਾਈਵੇ ਜਾਮ ਕੀਤਾ ਆ, ਇਹਦੀ ਕੀ ਵਜ੍ਹਾ ਆ। ਕੁਝ ਕਿਸਾਨ ਆਗੂ ਇੱਥੇ ਸਾਡੇ ਦਰਮਿਆਨ ਬੈਠੇ ਵੀ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਇਹ ਤੁਸੀਂ ਅੱਜ ਇਹ ਹਾਈਵੇ ਜਾਮ ਕੀਤਾ, ਇਹਦੀ ਕੀ ਵਜ੍ਹਾ ਹੈ ਜੀ? ਸਾਡਾ ਜੋ ਕਿਸਾਨ ਸਾਡੇ ਮੰਡੀਆਂ ਦੇ ਵਿੱਚ ਬੈਠੇ ਹੈ, ਹਾਂਜੀ, ਬਾਰਦਾਨਾ ਉੱਥੇ ਹੈ ਨਹੀਂ। ਅਸੀਂ ਪਹਿਲਾਂ ਵੀ ਸਰਕਾਰਾਂ ਨੂੰ ਕਹਿ ਚੁੱਕੇ ਹਾਂ, ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ, ਜਦ ਉਹਨਾਂ ਨੂੰ ਪਤਾ ਹੈ ਕਿ 10 ਤਰੀਕ ਤੋਂ ਸਾਡੀ ਮੰਡੀਆਂ ਦੀ ਕਣਕ ਦੀ ਆਮਦ ਸ਼ੁਰੂ ਹੈ, ਖਰੀਦਦਾਰ ਸ਼ੁਰੂ ਹੈ, ਬਾਰਦਾਨੇ ਦਾ ਇੰਤਜ਼ਾਮ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ। ਤੇ ਹੁਣ ਸਾਡੇ ਕਿਸਾਨ 2-2 3-3 ਦਿਨ ਤੇ ਰੁਲ ਰਹੇ ਆ। ਬਾਰਦਾਨਾ ਹੈ ਨਹੀਂ ਮੰਡੀਆਂ ਦੇ ਵਿੱਚ, ਕਣਕ ਦੀ ਚੁਕਾਈ ਹੋ ਨਹੀਂ ਰਹੀ। ਸੋ ਦੁਖੀ ਹੋ ਕੇ ਅਸੀਂ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਸਾਨੂੰ ਇਹਨਾਂ ਨੇ ਇੰਨਾ ਤੰਗ ਕਰਤਾ, ਇੰਨਾ ਦੁਖੀ ਕਰਤਾ। ਪਿਛਲੇ ਪਹਿਲਾਂ 10 ਦਿਨ ਹੋਏ ਯੂਪੀ ਤੋਂ ਕਣਕ ਆਉਂਦੀ ਸੀ, ਉਹ ਅਸੀਂ ਟਰਾਲੇ ਫੜੇ ਵੱਡੇ, ਉਹ ਸਾਡੇ ਨਾਲ ਬਹੁਤ ਵੱਡਾ ਧੋਖਾ। ਉੱਤੇ ਤੋਂ 1000-1100 ਨੂੰ ਖਰੀਦ ਕੇ ਸਾਡੀਆਂ ਮੰਡੀਆਂ 'ਚ 1975 ਨੂੰ ਇਹ ਵੇਚਦੇ ਆ, ਆਟਾ ਮਿੱਲਾਂ 'ਚ ਵੇਚਦੇ। ਜਿੱਥੇ ਸਾਡੀ ਕਣਕ ਦੀ ਖਪਤ ਹੋਣੀ, ਸਾਡੀ ਕਣਕ ਜਾਣੀ ਹੈ, ਉਹ ਬਾਹਰੋਂ ਲਿਆ ਕੇ ਉਹਨਾਂ ਨੂੰ ਦੇ ਰਹੇ ਆ। ਸੋ ਸਾਡੀ ਇਹੀ ਡਿਮਾਂਡ ਹੈ ਕਿ ਜਦ ਤੱਕ ਸਾਡਾ ਬਾਰਦਾਨਾ ਸਾਰੀ ਮੰਡੀਆਂ 'ਚ ਪੂਰਾ ਕਰੇ, ਸਾਡੇ ਕਿਸਾਨਾਂ ਦਾ ਜਿਹੜੀ ਕਣਕ ਆ ਉਹ ਚੱਕ ਹੋਵੇ। ਕਿਸਾਨ ਤਾਂ ਪਹਿਲਾਂ ਹੀ ਸਾਡਾ ਸਿੰਘੂ ਬਾਰਡਰ ਬੈਠੇ, ਗਾਜੀਪੁਰ ਬਾਰਡਰ ਬੈਠੇ, ਟਿੱਕਰੀ ਬਾਰਡਰ ਬੈਠੇ, ਸਾਡੇ ਉੱਥੇ ਤੰਬੂਆਂ ਨੂੰ ਅੱਗ ਲਾਤੀ। ਅਸੀਂ ਇੱਕ ਦੂਜੇ ਦੀ ਸਹਾਇਤਾ ਕਰਕੇ ਕਣਕਾਂ ਵੱਢ ਰਹੇ ਹਾਂ, ਮਸ਼ੀਨਾਂ ਲੈ ਕੇ ਜਾਂ ਟਰੈਕਟਰ ਟਰਾਲੀਆਂ ਇੱਕ ਦੂਜੇ ਨਾਲ ਸ਼ੇਅਰ ਕਰਕੇ ਅਸੀਂ ਕਣਕਾਂ ਵੱਢ ਰਹੇ ਹਾਂ। ਇਹ ਫੇਰ ਸਾਨੂੰ ਅੱਜ ਤੰਗ ਪਰੇਸ਼ਾਨ ਕਰ ਰਹੇ, ਦੁਖੀ ਕਰ ਰਹੇ। ਅਸੀਂ ਦੁਖੀ ਹੋ ਕੇ ਸੜਕ ਨੂੰ ਅੱਜ ਜਾਮ ਕੀਤਾ। ਇਹ ਫੈਸਲਾ ਸਾਰੇ ਪੰਜਾਬ 'ਚ ਕੀਤਾ ਜਥੇਬੰਦੀਆਂ ਵੱਲੋਂ ਫੈਸਲਾ, ਜਾਂ ਇਹ ਤੁਹਾਡਾ ਆਪਣੇ ਇਲਾਕੇ ਦੇ ਕਿਸਾਨਾਂ ਦਾ ਫੈਸਲਾ ਜੀ? ਸਾਡਾ ਇਹ ਫੈਸਲਾ ਤੁਰੰਤ ਅਸੀਂ ਲਿਆ ਗਿਆ, ਕਿਉਂਕਿ ਸਾਡੀਆਂ ਮੰਡੀਆਂ ਦੇ ਵਿੱਚ ਕੱਲ੍ਹ ਅਸੀਂ DM ਸਾਹਿਬ ਨੂੰ, ਸਾਡੇ ਰੇਸ਼ਮ ਸਿੰਘ ਜੀ ਬਡਾਲੀ ਨੇ ਫੋਨ ਕਰਿਆ ਤਾਂ DM ਜੀ ਦੇ ਧਿਆਨ ਦੇ ਵਿੱਚ ਹੈ। ਤੇ ਕੱਲ੍ਹ ਅਸੀਂ ਕਿਹਾ ਤਾਂ ਵੀ ਤੁਹਾਨੂੰ ਅਸੀਂ ਦੱਸਤਾ ਵੀ ਬਾਰਦਾਨਾ ਹੈ ਨਹੀਂ। ਜੇ ਬਾਰਦਾਨਾ ਨਾ ਪਹੁੰਚਿਆ ਤਾਂ ਅਸੀਂ ਮਜਬੂਰ ਹੋ ਜਾਾਂਗੇ ਜਾਮ ਲਾਉਣ ਤੇ। ਜਦ ਅਸੀਂ ਕੱਲ੍ਹ ਦਾ ਦਿਨ ਦੇ ਦਿੱਤਾ ਸੀ, ਕੱਲ੍ਹ ਅਸੀਂ ਕੋਈ ਜਾਮ ਨਹੀਂ ਲਾਇਆ, ਅੱਜ ਵੀ ਬਾਰਦਾਨਾ ਨਹੀਂ ਪਹੁੰਚਿਆ ਤੇ ਹੁਣ ਉੱਥੇ ਮੰਡੀਆਂ 'ਚ ਘੁਸਰ ਮੁਸਰ ਲੱਗ ਗਈ। ਹੁਣ ਕਿ ਹੋਰ ਬਾਰਦਾਨਾ ਕਿੱਥੋਂ ਆ ਗਿਆ? ਹੁਣ ਜਦੋਂ ਜਾਮ ਲਾਇਆ ਤਾਂ ਹੁਣ ਲੱਗ ਗਿਆ ਮੰਡੀਆਂ 'ਚ ਪਹੁੰਚਣ ਹੌਲੀ ਹੌਲੀ। ਹੁਣ ਬਾਰਦਾਨਾ ਮੰਡੀਆਂ 'ਚ ਆ ਗਿਆ, ਫਿਰ ਤੁਸੀਂ ਇਹ ਜਾਮ ਚੁੱਕੋਗੇ? ਹੁਣ ਅਸੀਂ ਚੁੱਕਾਂਗੇ। DM ਆ ਕੇ ਸਾਨੂੰ ਆਸ਼ਵਾਸਨ ਦਊਗੀ ਕਿ ਅੱਗੇ ਤੋਂ ਇਹ ਜੋ ਬਾਰਦਾਨੇ ਦੀ ਘਾਟ ਹੈ ਅਸੀਂ ਪੂਰੀ ਕਰਾਂਗੇ, ਤਾਂ ਅਸੀਂ ਫਿਰ ਆਪਣਾ ਚੱਕਾਂਗੇ। ਹਾਲੇ ਤਾਂ ਕੋਈ ਸਾਡੇ ਕੋਲ ਆਇਆ ਹੀ ਨਹੀਂ। ਪੁਲਿਸ ਦੇ ਮੁਲਾਜ਼ਮ ਖੜੇ ਆ, DM ਨਾ ਹੋਰ ਕੋਈ ਸਰਕਾਰ ਦਾ ਹਲੇ ਮੰਡੀ ਤੋਂ ਕੋਈ ਨਹੀਂ ਆਇਆ ਜੀ ਅਫਸਰ। ਪੁਲਿਸ ਵੱਲੋਂ ਤੁਹਾਨੂੰ ਇੱਥੋਂ ਜ਼ਬਰਦਸਤੀ ਚੁੱਕਣ ਦੀ ਜਾਂ ਠੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਾ, ਪੁਲਿਸ ਸਾਡੇ ਨਾਲ ਕੋਈ ਇਹੋ ਜਿਹੀ ਵਾਰਦਾਤ ਨਹੀਂ ਕਰਦੀ। ਪੁਲਿਸ ਸਾਡੇ ਨਾਲ ਖੜੀ, ਸਾਡੀ ਸੁਰੱਖਿਆ ਲਈ ਖੜੀ ਹੈ। ਧੱਕੇ ਤੇ ਕਰੂਗਾ ਸਾਡੇ ਭਰਾ ਬਥੇਰੇ, ਅਸੀਂ ਪਿੰਡਾਂ 'ਚ ਫੋਨ ਕਰ ਦੇਣੇ ਉਰੇ, ਤਾਂ ਫਿਰ ਇਹਨਾਂ ਨੂੰ ਸਥਿਤੀ ਸਾਹਮਣੀ ਮੁਸ਼ਕਲ ਹੋ ਜੂਗੀ। ਇਹ ਹੁਣ ਜਿਹੜੀ ਇਹ ਬਾਰਦਾਨੇ ਦੀ ਗੱਲ ਕੀਤੀ ਆ ਕਿ ਬਾਰਦਾਨਾ ਮੁੱਖ ਮਸਲਾ ਆ, ਤੇ ਹੁਣ ਜਿਹੜਾ ਇੱਕ ਇਹ ਵੀ ਦੇਖਣ 'ਚ ਆ ਰਿਹਾ ਹੈ ਕਿ ਇਹ ਹੁਣ ਲੋਕਲ ਲੈਵਲ ਤੇ ਕੋਈ ਤੁਹਾਡੀ ਜਥੇਬੰਦੀ ਆ ਜਾਂ ਕਿਸਾਨਾਂ ਦੇ ਆਪਣਾ ਹੀ ਸਮੂਹ ਆ ਜਿਹੜਾ, ਮਤਲਬ ਇਹ ਤੁਸੀਂ ਕਿੱਦਾਂ ਲਾਮਬੰਦੀ ਤੁਹਾਡੀ ਹੋਈ? ਇਹ ਅੱਜ ਸੜਕ ਐਡਾ ਵੱਡਾ ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ 1 ਹੈ, ਇਹਨੂੰ ਜਾਮ ਤੁਸੀਂ ਪਲਾਂ 'ਚ ਇਹਨੂੰ ਜਾਮ ਕਰਤਾ ਹੈ। ਅਸੀਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਾਂ। ਅਸੀਂ ਦਿੱਲੀ ਸੰਘਰਸ਼ ਦੇ ਵਿੱਚ ਨਾਲ ਸੰਯੁਕਤ ਮੋਰਚੇ ਨਾਲ ਜੁੜੇ ਹੋਏ ਹਾਂ। ਸੋ ਇੱਥੇ ਜਿਸ ਤਰ੍ਹਾਂ ਹੁਣ ਸਾਡੀ ਵਾਢੀ ਚੱਲਦੀ ਹੈ ਤੇ ਜਦੋਂ ਸਾਨੂੰ ਇੱਥੇ ਪ੍ਰੋਬਲਮ ਲੱਗੀ, ਅਸੀਂ ਮੰਡੀਆਂ 'ਚ ਪਤਾ ਕੀਤਾ, ਅਸੀਂ ਫਿਰ ਸਾਨੂੰ ਕਰਨਾ ਪਿਆ 1 ਲੱਖ। ਜਦੋਂ ਅਸੀਂ ਕਿਸਾਨ ਦੀ ਮੁਸ਼ਕਲ ਨੂੰ ਅਸੀਂ ਸੁਣਨਾ ਹੈ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਜਿਹੜਾ ਇਹ ਬਾਰਦਾਨਾ ਨਹੀਂ ਆ ਰਿਹਾ, ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ ਕਿਸਾਨਾਂ ਨੂੰ? ਲੱਗ ਰਿਹਾ ਵੀ ਜਾਣਬੁੱਝ ਕੇ ਤੰਗ ਕਰ ਰਹੀ ਹੈ। ਤੁਸੀਂ ਸਪੀਕਰ ਦੇਖੋ ਪਿੱਛੇ ਚੱਲਦਾ, ਬੋਲਣ ਲੱਗ ਜਾਓ। ਮਤਲਬ ਜਾਣਬੁੱਝ ਕੇ ਤੰਗ ਕਰਨ ਦਾ ਕੀ ਆ ਕਿ ਤੁਹਾਡੇ ਜਿਹੜਾ ਸੰਘਰਸ਼ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਚੱਲ ਰਿਹਾ ਕਿ ਉੱਥੇ ਕਿਸਾਨ ਬੈਠੇ ਆ, ਇੱਥੇ ਇੱਕ ਦੂਜੇ ਦੀ ਮਦਦ ਕਿਸਾਨ ਕਰ ਰਹੇ ਆ ਫਸਲਾਂ ਦੀ ਵਾਢੀ ਵਾਸਤੇ, ਤਾਂ ਕੀ ਇਹ ਜਿਹੜਾ ਤੁਹਾਡਾ ਸੰਘਰਸ਼ ਆ ਇਹ ਮਤਲਬ ਤੁਹਾਨੂੰ ਲੱਗ ਰਿਹਾ ਕਿ ਸੈਂਟਰ ਸਰਕਾਰ ਜਿਹੜੀ ਆ ਜਾਂ ਪੰਜਾਬ
ਪੰਜਾਬ ਸਰਕਾਰ ਵੀ ਮਿਲ ਕੇ ਇਹ ਦੋਵੇਂ ਸਰਕਾਰਾਂ ਸਾਨੂੰ ਬੜਾ ਕੁਝ ਲੱਗ ਰਿਹਾ ਜੀ, ਤਾਂ ਹੀ ਦਿੱਕਤ ਹੈ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਕਿ ਬਾਰਦਾਨਾ ਹੈ ਤੇ ਪਤਾ ਨਹੀਂ ਕੀ ਕਾਰਨ ਕਿਉਂ ਨਹੀਂ ਮਿਲ ਰਿਹਾ। ਤੇ ਇਹ ਤੁਸੀਂ ਸੁਣਿਆ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਅੱਜ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆ ਜਿਹਦੇ ਕਾਰਨ ਇਹ ਬੰਦ ਕੀਤਾ ਗਿਆ ਨੈਸ਼ਨਲ ਹਾਈਵੇ, ਇਹ ਸਮੱਸਿਆ ਬਾਰਦਾਨੇ ਦੀ ਆ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਦਾਨਾ ਨਹੀਂ ਆ ਰਿਹਾ, ਜਿਸ ਕਾਰਨ ਕਿਸਾਨਾਂ ਦੀ ਫਸਲਾਂ ਦੀ ਚੁਕਾਈ ਨਹੀਂ ਹੋ ਰਹੀ, ਕਣਕ ਦੀ ਚੁਕਾਈ ਨਹੀਂ ਹੋ ਰਹੀ ਤੇ ਕਿਸਾਨ ਮੰਡੀਆਂ ਦੇ ਵਿੱਚ ਰੁਲਣ ਲਈ ਮਜਬੂਰ ਨੇ। ਇਹ ਬਹੁਤ ਲੰਮਾ ਜਾਮ ਆ ਇੱਥੇ ਜਿਹੜਾ ਨੈਸ਼ਨਲ ਹਾਈਵੇ 1 ਦੇ ਉੱਤੇ, ਲਗਭਗ ਜਿੰਨੇ ਵੀ ਰਾਹ ਇੱਥੋਂ ਹੋਰ ਵੀ ਨਿਕਲਦੇ ਸੀ ਉਹ ਸਾਰੇ ਰਾਹ ਕਿਸਾਨਾਂ ਨੇ ਜਾਮ ਕਰਤੇ ਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਇਸ ਜਾਮ ਨੂੰ ਲੰਮਾ ਚਲਾਉਣਗੇ ਤੇ ਇਸ ਸੜਕ ਨੂੰ ਜਾਮ ਰੱਖਣਗੇ। ਹੁਣ ਉੱਚ ਅਧਿਕਾਰੀ ਨੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਆ, ਇਹ ਤੁਸੀਂ ਦੇਖ ਸਕਦੇ ਹੋ ਇੱਧਰ ਪਿੱਛੇ ਇਹ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਇਹ ਪਹੁੰਚਿਆ ਤੇ ਇਹ ਗੱਲਬਾਤ ਕਿਸਾਨਾਂ ਦੇ ਨਾਲ ਕਰ ਰਹੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਸੁਣਾਉਣ ਦੀ। ਨਹੀਂ, ਆਪ ਜੀ ਨੇ ਕੱਲ ਮੰਡੀ 'ਚ ਕਿਹਾ ਤਾਂ ਭੱਗ ਮਾਜਰੇ ਮੰਡੀ ਅਸੀਂ 20 ਭੇਜਦੇ ਤੇ ਉਹ 1 ਮਿੰਟ ਜੀ ਉੱਥੇ ਕੋਈ ਹਰਦੀਪ ਗਿੱਲ ਹੈ ਕੋਈ ਮਤਲਬ ਉਹਨਾਂ ਨੇ ਕਿਹਾ ਜੀ ਅਸੀਂ ਪਹਿਲਾਂ ਪ੍ਰੋਵਾਈਡ ਕਰਾ ਬੈਠੇ ਹਾਂ ਵੀ ਆਰਤੀ ਕੋਲ ਪਹਿਲਾਂ ਭੇਜਿਆ। ਸਾਨੂੰ ਵੀਰ ਪਹਿਲਾਂ ਦਾ ਕੋਈ ਮਤਲਬ ਨਹੀਂ ਹੈ, ਇਹ ਤੁਹਾਡਾ ਆਪਣਾ ਰਿਲੇਸ਼ਨ ਹੈ, ਲੇਕਿਨ ਸਾਨੂੰ ਇਹ ਪਤਾ ਵੀ 4-4 ਦਿਨ ਦੀ ਉੱਥੇ ਕਣਕ ਪਈ। ਮੈਂ ਤੁਹਾਨੂੰ ਦਿਖਾ ਸਕਦਾ ਹਾਂ, ਅਸੀਂ ਕਿਸਾਨ 4-4 ਦਿਨ ਦੇ ਬੈਠੇ ਹਾਂ। ਕਰਾਲੀ ਮੰਡੀ ਦੀ ਰਿਪੋਰਟ ਹੈ, ਕੱਚੀ ਮੰਡੀ ਹੈ, 4-4 ਦਿਨ ਤੋਂ ਸਾਡੇ ਬਜ਼ੁਰਗ ਬੈਠੇ ਆ। ਉਹ ਜਦੋਂ ਸਰਕਾਰ ਦੇ ਮੰਤਰੀ ਕਹਿੰਦੇ ਵੀ ਸਾਡੇ ਕੋਲ ਪੂਰਾ ਫੁੱਲ ਬਾਰਦਾਨਾ ਮੌਜੂਦ ਹੈ, ਨਹੀਂ ਤਾਂ ਮੰਤਰੀ ਸਾਹਿਬਾਨ ਕਹਿਣ ਬਾਰਦਾਨਾ ਹੈ ਨਹੀਂ, ਅਸੀਂ ਮੁਸ਼ਕਲ ਮੰਨਾਂਗੇ। ਸਰਕਾਰ ਕਹਿੰਦੀ ਬਾਰਦਾਨਾ ਹੈ ਤੇ ਜਿਹੜੇ ਜਦੋਂ ਅਸੀਂ ਆਪ ਜੀ ਨੇ ਕਿਹਾ ਵੀ 20 ਇਕੱਠਾ ਭੇਜਦੇ ਆ ਤੇ ਇੱਕ ਵੀਰ ਕਹਿੰਦੇ ਵੀ ਸਾਡੀ ਮਜਬੂਰੀ ਅਸੀਂ ਭੇਜ ਨਹੀਂ ਸਕਦੇ ਵੀ ਅਸੀਂ 8 ਇਕੱਠਾ ਅਸੀਂ ਕੱਲ ਦੇ ਦੀਆਂ ਫਿਰ ਸਾਡੀ ਮਜਬੂਰੀ ਹੈ ਜੀ, ਸਾਡੀ ਮਜਬੂਰੀ ਸਮਝੋ। ਜਦੋਂ ਤੱਕ ਹੁਣ ਬਾਰਦਾਨਾ ਨਹੀਂ ਜਾਂਦਾ ਅਸੀਂ ਦਿੱਲੀ ਆਪਣੇ ਮੈਂ ਰੋਪੜ ਤੋਂ ਬਿਲੋਂਗ ਕਰਦਾ, ਇਹਨੂੰ ਜਥੇਬੰਦੀ ਚਲਾ ਰਹੇ ਹਾਂ ਅਸੀਂ ਦਿੱਲੀ ਨਾਲ। ਅਸੀਂ ਉਹਨਾਂ ਨੂੰ ਸੰਪਰਕ ਆਪਣੇ ਆਗੂਆਂ ਨੂੰ ਦੱਸਤੀ ਪ੍ਰੋਬਲਮ ਆਪਣੀ। ਹੁਣ ਜਦੋਂ ਤੱਕ ਬਾਰਦਾਨਾ ਨਹੀਂ ਆਉਂਦਾ ਮੰਡੀਆਂ ਦੇ ਵਿੱਚ ਅਸੀਂ ਇੱਥੇ ਪਏ ਆ, ਸਾਡੀ ਇਹ ਮਜਬੂਰੀ ਹੈ। ਅਸੀਂ ਤੁਹਾਨੂੰ ਹੱਥ ਮੰਨ ਕੇ ਸਰਕਾਰ ਨੂੰ ਤੁਹਾਨੂੰ ਬੇਨਤੀ ਕਰਦੇ ਹਾਂ, ਪਤਾ ਨਹੀਂ ਸਰਕਾਰ ਜਾਂ ਸਾਡੇ ਨਾਲ ਜਦ ਧੱਕਾ ਕਰ ਰਹੀ ਹੈ ਸੈਂਟਰ ਸਰਕਾਰ ਨਾਲ ਮਿਲ ਕੇ, ਕਿਉਂਕਿ ਬਿਆਨ ਲਾ ਰਹੀ ਮੀਡੀਆ ਦੇ ਵਿੱਚ ਬਾਰਦਾਨਾ ਮੌਜੂਦ ਹੈ, ਲੇਕਿਨ ਮੰਡੀਆਂ ਦੀ ਹਕੀਕਤ ਤੁਸੀਂ ਨਾਲ ਚੱਲੋ। ਤੁਹਾਨੂੰ ਮੈਂ ਰੁਲਦੇ ਬਜ਼ੁਰਗ ਦਿਖਾਵਾਂ, ਇੱਥੇ ਮੇਰੇ ਨਾਲ ਖੜੇ ਜਿਹੜੇ 4-4 ਦਿਨ ਤੋਂ ਖੜੇ ਇੱਥੇ ਬਜ਼ੁਰਗ ਆ ਦੇਖੋ, ਆ 4 ਦਿਨ ਤੋਂ ਕਿਹੜਾ ਆੜਤੀ ਪਰਵੀਨ ਜੀ ਪਰਵੀਨ ਏਜੰਸੀ ਕਿਹੜੀ ਹੈ ਜੀ? ਬਜ਼ੁਰਗਾਂ ਨੂੰ ਏਜੰਸੀ ਦਾ ਕਿਆ ਪਤਾ? ਸਾਡੀ ਮਾਰਕੀਟ ਵੇਅਰ ਹਾਊਸ ਬਾਰੇ ਇੱਕ ਮਿੰਟ ਬਾਰਦਾਨਾ ਆਉਂਦਾ ਕਿਉਂ ਨਹੀਂ? ਕਿਉਂ ਨਹੀਂ ਆਉਂਦਾ ਦੱਸੋ। ਪਤਾ ਵੀ ਕਣਕ ਪੱਕਣ ਵਾਲੀ ਜ਼ਿਮੀਂਦਾਰਾਂ ਦੀ, ਉਹ ਦੇਖੋ ਸਰਕਾਰ ਦਾ ਮਸਲਾ, ਸਰਕਾਰ ਦਾ ਮਤਲਬ ਤੁਸੀਂ ਸਰਕਾਰ ਦੇ ਬੰਦੇ ਆ। ਫਿਰ ਜ਼ਿਮੀਂਦਾਰ ਇੰਨੇ ਬੈਠੇ ਭੁੱਖਣ ਭਾਣੇ 6 ਮਹੀਨੇ ਦੇ ਬੈਠੇ ਸੜਕਾਂ ਪਰ। ਇਹ ਧਰਨਾ ਨਹੀਂ ਚੱਕ ਹੋਣਾ ਜਦ ਤੱਕ ਸਾਡੀ ਕਣਕ ਭਰ ਨਹੀਂ ਹੁੰਦੀ, ਚਾਹੇ ਸਾਨੂੰ ਕੱਲ ਤੱਕ ਕਰਾਉਣਾ ਪੈ ਜਾਵੇ। 4 ਦਿਨ ਦੇ ਬੈਠੇ ਮੰਡੀਆਂ 'ਚ ਅਸੀਂ। ਮਤਲਬ ਤੁਹਾਨੂੰ ਹਾਲਾਤ ਨਹੀਂ ਇੱਕ ਬਜ਼ੁਰਗ ਦੇ ਸਾਰੇ ਤੁਸੀਂ ਭਰੋਸਾ ਦੇਈ ਜਾਂਦੇ ਆ। ਖੂਨ ਨਾਲ ਲਿਤਪਤ ਦੇਖੋਗੇ, ਭਰੋਸੇ ਨਾਲ ਕੰਮ ਨਹੀਂ ਚੱਲਣਾ ਹੈ। ਖਾ ਲਿਆ ਅਸੀਂ ਮੰਡੀਆਂ 'ਚ ਜਿਹੜੇ ਮੰਡੀਆਂ ਦਾ ਪ੍ਰਬੰਧ ਉਹ ਤੁਸੀਂ ਆਪ ਦੇਖ ਸਕਦੇ ਹੋ, ਮੰਡੀਆਂ ਦਾ ਪ੍ਰਬੰਧ ਦੇਖ ਸਕਦੇ ਆ। ਜਾਂਦੇ ਆ, ਪਤਾ ਇਹਨਾਂ ਨੂੰ ਸਾਰਾ ਕੁਝ ਰਿਪੋਰਟ ਜਾਂਦੀ ਇਹਨਾਂ ਕੋਲ। ਮੁਸ਼ਕਲ ਹੈ, ਬਾਰਦਾਨਾ ਬਣਦਾ ਨਹੀਂ ਹੈਗਾ। ਸਾਰੀ ਰਾਤ ਨਹੀਂ ਸੁੱਤੇ ਕਿਸਾਨ। ਵੇਅਰ ਹਾਊਸ ਵਾਲੇ ਤਾਂ ਕਹਿੰਦੇ ਸਾਡੇ ਕੋਲ ਸਪੇਸ ਹੀ ਨਹੀਂ ਜੀ ਹੈਗੀ, ਸਾਡੇ ਕੋਲ ਵੇਅਰ ਹਾਊਸ ਕਹਿੰਦੇ ਸਾਡੇ ਕੋਲ ਸਪੇਸ ਨਹੀਂ ਹੈਗੀ, ਸਾਡੇ ਕੋਲ ਬਾਰਦਾਨਾ ਹੈਗਾ, ਸਪੇਸ ਨਹੀਂ। ਅਸੀਂ ਤਾਂ ਕਹਿੰਦੇ ਸਪੇਸ ਮਿਲ ਗਈ। ਪ੍ਰਵੀਨ ਆੜਤੀ ਪ੍ਰਵੀਨ ਕਿਹੜਾ ਬਾਬਾ ਜੀ ਆੜਤੀ? ਸਰਕਾਰ ਬਣਾਈ ਹੈ, ਸਰਕਾਰ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਵੀ ਜ਼ਿਮੀਂਦਾਰ ਦੀ ਫਸਲ ਆ ਰਹੀ ਹੈ। ਫਿਰ ਸਰਕਾਰ ਕਾਹਦੇ ਵਾਸਤੇ ਬਣਾਈ ਹੈ? ਇੱਕ ਚੀਜ਼ ਦੇ ਨਾਰਾ ਕੱਲ ਲਾ ਕੇ ਚਲੇਗਾ, ਨਾਰਾ ਤੁਸੀਂ ਹੁਣ ਲਾਉਣਾ ਹੈ। ਅਸੀਂ ਬਾਤ ਨਹੀਂ ਸਾਨੂੰ ਮੰਤਰੀ ਚਾਹੀਦਾ ਇੱਥੇ ਜਿਹੜਾ। ਕੋਈ ਨਹੀਂ, ਅਸੀਂ ਪਤਾ ਕਰੂਗੇ, ਦੇਖੂਗੇ ਜਾ ਕੇ, ਪਰ ਵੀਰੇ ਮੰਗਾਇਆ ਕੋਈ ਨਹੀਂ। 8 ਇਕੱਠਾਂ ਨਾਲ ਗੁਜ਼ਾਰਾ ਨਹੀਂ ਹੋਣਾ, 8 ਇਕੱਠਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ। 8 ਇਕੱਠਾਂ ਨਾਲ ਤਾਂ ਜਿਹੜੇ ਪਰਸੋਂ ਦੇ ਬੈਠੇ ਉਹਨਾਂ ਦਾ ਸਰਨਾ, ਅੱਜ ਵਾਲਿਆਂ ਦਾ ਸਰਨਾ ਹੀ ਨਹੀਂ। ਕਿੰਨੇ ਮੰਗਾਏ ਆ ਜੀ? 50 ਇਕੱਠਾ ਮੰਗਾਈਆਂ ਇੱਥੇ ਵੀਰ 50 ਕਿੰਨੀਆਂ ਪਹੁੰਚੀਆਂ ਮੈਨੂੰ ਦੱਸੋ ਭਾਗ ਮਾਜਰ, ਮੈਨੂੰ ਸਹੀ ਪਤਾ। ਫਸਲ ਤਾਂ 2 ਦਿਨ ਦੀ ਹੈ, ਖੜੀ 2 ਦਿਨ ਦੀ ਫਸਲ ਹੈ, ਸਾਰੀ ਨਿਬੜ ਜਾਣੀ 2 ਦਿਨ। ਮੈਨੂੰ ਦੱਸ ਦਿਓ, ਕਰਾਲੀ ਦਾ ਸਾਨੂੰ ਦੱਸ ਦਿਓ ਜਦੋਂ ਪਹੁੰਚਦੇ ਦੱਸ ਦਿਓ। ਹਾਂਜੀ ਗਲਤ ਪ੍ਰੋਮਿਸ ਨਾ ਕਰੀ। ਨਹੀਂ ਗਲਤ ਸਰ, ਸੁਣ ਮੈਂ ਐਸਡੀਐਮ ਰੋਪੜ। ਹਾਂਜੀ ਸਰ, ਗਲਤ ਪ੍ਰੋਮਿਸ ਨਾ ਕਰੀ। ਜੇ ਘੰਟਾ ਤੇ ਘੰਟਾ ਦੱਸ, ਨਹੀਂ 2 ਘੰਟੇ ਮੇਰੀ ਗੱਲ ਸੁਣ। ਹਾਂਜੀ ਇੱਥੇ 2 ਘੰਟੇ ਤੇ 2 ਘੰਟੇ ਦੱਸੋ। ਗਲਤ ਨਹੀਂ ਬਿਆਨੀ ਕਰਨੀ।
ਜੋ ਕਹਿਣਾ ਵਾ ਸਹੀ ਗੱਲ ਕਰਕੇ ਇਹਨਾਂ ਦੀ ਗੱਲ ਬਹੁਤ ਠੀਕ ਮੈਨੂੰ ਵਧੀਆ ਲੱਗੀ ਫੋਨ ਕਰਕੇ ਕਿਉਂਕਿ ਸਾਡੇ ਨਾਲ ਕੱਲ ਇਹ ਗੱਲ ਹੋਈ ਹੈ ਜੀ ਇੱਕ ਮਿੰਟ ਫੋਨ ਕਰਾ ਬਹੁਤ ਵਧੀਆ ਗੱਲ ਕਹੀ ਨਾ ਜੀ ਫੋਨ ਕਰ ਤੇ ਜਿਹੜਾ ਅੱਜ ਸੜਕੇ ਜਾਮ ਕੀਤੀ ਗਈ ਆ ਭਾਜੀ ਅਜੇ ਮਸਲਾ ਹੱਲ ਕਰਨਾ ਹਾਂਜੀ ਮਸਲਾ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਕਿਸਾਨਾਂ ਨੇ ਪਹਿਲਾਂ ਵੀ ਤੁਹਾਡੇ ਤੱਕ ਅਪਰੋਚ ਕੀਤੀ ਸੀ ਸਾਡੇ ਮੇਰੇ ਤੱਕ ਕੋਈ ਅਪਰੋਚ ਨਹੀਂ ਹੋਈ। ਮੈਂ ਐਸਡੀਐਮ ਰੋਪੜ ਆ, ਮੇਰੇ ਤੱਕ ਕੋਈ ਅਪਰੋਚ ਨਹੀਂ ਹੋਈ। ਇਹ ਮੰਡੀ ਜਾਂ ਡੀਐਮ ਦੇ ਨਾਲ ਗੱਲ ਹੋਊਗੀ, ਮੇਰੇ ਨਾਲ ਕੋਈ ਨਹੀਂ। ਮੈਨੂੰ ਤਾਂ ਫੋਨ ਆਇਆ ਵੀ ਇੱਥੇ ਧਰਨਾ ਲੱਗਾ, ਮੈਂ ਤਾਂ ਆ ਗਿਆ। ਤੇ ਤੁਹਾਨੂੰ ਕੀ ਲੱਗਦਾ ਜੈਨੂਇਨ ਡਿਮਾਂਡ ਆ ਕਿਸਾਨਾਂ ਦੀ ਕਿ 4-4 ਦਿਨ ਹੋ ਗਏ ਆ ਕਿਸਾਨ ਤੁਸੀਂ ਇੱਕ ਜ਼ਿਲ੍ਹੇ ਦੇ ਅਫਸਰ ਹੋ ਇਹਨਾਂ ਦੇ ਕਿਸਾਨਾਂ ਨੇ ਕਿਹਾ ਕਿ ਸਾਨੂੰ 4 ਦਿਨ ਹੋ ਗਏ। ਅਸੀਂ ਨਹੀਂ ਕਹਿੰਦੇ ਉਹਨਾਂ ਗਲਤ ਕਿਹਾ ਹੋਊਗਾ, ਪਰ ਇਹ ਪਤਾ ਕਰੂਗਾ। ਡੀਐਮ ਦੇ ਨਾਲ ਗੱਲ ਹੋ ਰਹੀ ਆ, ਫੋਨ ਕਰਕੇ ਦੱਸ ਰਿਹਾ ਵੀ ਕੀ ਗੱਲ ਆ ਐਕਚੁਅਲੀ। ਡੀਐਮ ਨੂੰ ਪੁੱਛ ਰਿਹਾ, ਡੀਐਮ ਮੌਕੇ ਤੇ ਆ, ਉਹਦੇ ਕੋਲ ਕਲੀਅਰ ਕਰਵਾ ਕੇ ਹੁਣੇ ਦੱਸਦੇ ਆ ਕੀ ਗੱਲ ਹੈ, ਮਸਲਾ ਕੀ ਆ। ਇਹ ਐਸਡੀਐਮ ਸਾਹਿਬ ਸੀ, ਇਹਨਾਂ ਨੇ ਦੱਸਿਆ ਕਿ ਜਿਹੜਾ ਪ੍ਰਸ਼ਾਸਨ ਆ ਉਹ ਕਿਸਾਨਾਂ ਦੇ ਨਾਲ ਆ ਤੇ ਮਤਲਬ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਕਿਸਾਨਾਂ ਦੀ ਸਮੱਸਿਆ ਆ ਉਹ ਹੱਲ ਕੀਤੀ ਜਾਵੇ। ਜਿਹੜੇ ਇਸ ਮਹਿਕਮੇ ਨਾਲ ਸੰਬੰਧਿਤ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਆ ਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਕਿਸਾਨਾਂ ਦੀ ਕਰਵਾਈ ਆ ਤੇ ਐਸਡੀਐਮ ਰੋਪੜ ਨੇ ਇਹ ਸਪਸ਼ਟ ਤੌਰ ਤੇ ਕਿਹਾ ਆ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਆ ਕਿ ਉਹ ਕੋਈ ਪੱਕਾ ਪ੍ਰੋਮਿਸ ਜਿਹੜਾ ਆ ਉਹ ਕਿਸਾਨਾਂ ਦੇ ਨਾਲ ਕਰਨ ਕਿ ਕਿੰਨੇ ਸਮੇਂ ਤੱਕ ਜਿਹੜਾ ਬਾਰਦਾਨਾ ਆ ਉਹ ਮੰਡੀਆਂ 'ਚ ਪਹੁੰਚਾ ਸਕਦੇ ਆ ਤੇ ਕੋਈ ਵੀ ਝੂਠੀ ਗੱਲ ਇੱਥੇ ਕਿਸਾਨਾਂ ਦੇ ਵਿੱਚ ਕਰਕੇ ਨਾ ਜਾਣ। ਤੇ ਇਹ ਜਿਹੜਾ ਲਗਾਤਾਰ ਹੁਣ ਕਿਸਾਨਾਂ ਨੇ ਇਹ ਸਪਸ਼ਟ ਕਰਤਾ ਆ ਪ੍ਰਸ਼ਾਸਨ ਨੂੰ ਕਿ ਜਦੋਂ ਤੱਕ ਇਹ ਬਾਰਦਾਨਾ ਮੰਡੀਆਂ 'ਚ ਨਹੀਂ ਆਉਂਦਾ, ਜਦੋਂ ਤੱਕ ਉਹਨਾਂ ਦੀ ਇਹ ਜਿਹੜੀ ਡਿਮਾਂਡ ਆ ਜੈਨੂਇਨ ਡਿਮਾਂਡ ਆ ਉਹ ਨਹੀਂ ਮੰਨੀ ਜਾਂਦੀ, ਉਦੋਂ ਤੱਕ ਇਹ ਸੰਘਰਸ਼ ਜਿਹੜਾ ਆ ਇਸੇ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਤੇ ਜਾਰੀ ਰਹੂਗਾ। ਅਸੀਂ ਦੱਸ ਦਈਏ ਕਿ ਜਿੱਥੇ ਕਿਸਾਨ ਸੰਘਰਸ਼ ਇੱਕ ਪਾਸੇ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ, ਜਿੱਥੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਬੈਠੇ ਹੋਏ ਆ ਭਾਰਤ ਸਰਕਾਰ ਵੱਲੋਂ ਜਿਹੜੇ ਕਿਸਾਨੀ ਵਿਰੋਧੀ ਕਾਨੂੰਨ ਜਿਹੜੇ ਬਣਾਏ ਗਏ ਆ ਉਹਨਾਂ ਦੇ ਖਿਲਾਫ, ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ। ਤੇ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਖੇਤੀਬਾੜੀ ਦਾ ਸਾਰਾ ਢਾਂਚਾ ਆ ਉਹ ਵੀ ਬੜਾ ਡਾਮਾਡੋਲ ਹੋਇਆ ਪਿਆ, ਪਰ ਕਿਸਾਨ ਇੱਕ ਦੂਜੇ ਦੀ ਮਦਦ ਕਰਕੇ ਜਿਹੜੇ ਕਿਸਾਨ ਦਿੱਲੀ ਬੈਠੇ ਨੇ ਉਹਨਾਂ ਦੀਆਂ ਫਸਲਾਂ ਨੂੰ ਸਮੂਹਕ ਰੂਪ ਦੇ ਵਿੱਚ ਸਾਂਭ ਕੇ ਤੇ ਫਸਲਾਂ ਸਾਂਭੀਆਂ ਜਾ ਰਹੀਆਂ ਨੇ। ਪਰ ਜਦੋਂ ਮੰਡੀਆਂ ਦੇ ਵਿੱਚ ਜੋ ਕੰਮ 1 ਘੰਟੇ ਦਾ ਹੁੰਦਾ ਆ ਉਹਦੇ ਲਈ ਕਿਸਾਨਾਂ ਨੂੰ 4-4 5-5 ਦਿਨ ਰੋਲਣਾ ਪੈ ਰਿਹਾ, ਤਾਂ ਕਿਸਾਨਾਂ ਦੇ ਵਿੱਚ ਇਹ ਗੁੱਸਾ ਆਉਣਾ ਬਿਲਕੁਲ ਵਾਜਬ ਆ। ਤੇ ਅੱਜ ਉਸ ਗੁੱਸੇ ਦਾ, ਉਸ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਿਹੜਾ ਆ ਇਹ ਜਾਮ ਕੀਤਾ ਆ। ਤੇ ਵੱਡੀ ਇਹ ਹਾਈਵੇ ਇੱਕ ਤਰ੍ਹਾਂ ਦੇ ਨਾਲ ਪੰਜਾਬ ਨੂੰ ਹਿਮਾਚਲ ਦੇ ਨਾਲ ਜੋੜਨ ਦਾ ਇੱਕ ਮੁੱਖ ਰਾਹ ਆ। ਤੇ ਜੇ ਅਸੀਂ ਗੱਲ ਕਰੀਏ ਹਿਮਾਚਲ ਨੂੰ ਜੇ ਦਿੱਲੀ ਨਾਲ ਵੀ ਜੋੜਨਾ ਤਾਂ ਉਹਦਾ ਵੀ ਇਹ ਮੁੱਖ ਰਾਹ ਆ ਜਿਹੜਾ ਵਾਇਆ ਪੰਜਾਬ ਹੋ ਕੇ ਰਾਸਤਾ ਜਾਂਦਾ ਹੈ, ਨੈਸ਼ਨਲ ਹਾਈਵੇ 1 ਆ। ਤੇ ਉਸ ਨੂੰ ਕਿਸਾਨਾਂ ਨੇ ਇੱਥੇ ਜਾਮ ਕਰਤਾ ਆ। ਤੇ ਕਿਸਾਨਾਂ ਦਾ ਇਹ ਸਪਸ਼ਟ ਕਹਿਣਾ ਕਿ ਜਦੋਂ ਤੱਕ ਬਾਰਦਾਨਾ ਮੰਡੀਆਂ 'ਚ ਨਹੀਂ ਆਉਂਦਾ ਤੇ ਇਸ ਜਾਮ ਨੂੰ ਜਾਰੀ ਰੱਖਣਗੇ। ਅਸੀਂ ਅਗਲੀ ਰਿਪੋਰਟ ਵੀ ਜੋ ਇੱਥੋਂ ਫੈਸਲਾ ਹੁੰਦਾ ਉਹ ਤੁਹਾਡੇ ਤੱਕ ਪੁੱਜਦੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।